ਸੇਵਾਦਾਰ ਜਿਹੜੀ ਗੁਰਦੁਆਰਾ ਸਾਹਿਬ ਵਾਲੇ ਪਾਸੇ ਅਤੇ ਆਪਣੇ ਉੱਧਰ ਐਜੂਕੇਸ਼ਨ ਸੈਂਟਰ ਵਾਲੇ ਪਾਸੇ ਲਗਭਗ 15 ਸੇਵਾਦਾਰ ਜਿਹੜੇ ਹੈਗੇ ਕਿ ਪਹਿਲਾਂ ਉਹਨਾਂ ਨੂੰ ਇਹਨਾਂ ਬੇਨਤੀ ਕੀਤੀ ਹੋਈ ਕਿ ਆ ਕੇ ਇਹ ਮੋਰਚਾ ਸੰਭਾਲੋ। ਜਦੋਂ ਤੋਂ ਪੰਜਾਬ ਦੇ ਵਿੱਚ ਖੇਤੀ ਹੁੰਦੀ ਆ ਰਹੀ ਹੈ, ਇਹ ਰੁੱਤ ਨਾਲ ਜੁੜਿਆ ਹੋਇਆ ਤਿਉਹਾਰ। ਜੋ ਵੀ ਮਹਾਰਾਜ ਜੀ ਦੇ ਦਰ 'ਤੇ ਆਉਂਦਾ ਹੈ ਉਸ ਨੂੰ ਮਹਾਰਾਜ ਜੀ ਖੁੱਲ੍ਹੇ ਗੱਫੇ, ਚਾਹੇ ਲੰਗਰ ਹੋਵੇ ਚਾਹੇ ਨਾਮ ਬਾਣੀ ਦੇ ਖੁੱਲ੍ਹੇ ਗੱਫੇ ਬਖਸ਼ਦੇ ਹਨ। ਦੋਵਾਂ ਰੋਡ ਤੇ ਆਪਾਂ ਬਹੁਤ ਹੀ ਉਤਸ਼ਾਹ ਨਾਲ ਵਿਸਾਖੀ ਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਰੀ ਸਾਧ ਸੰਗਤ ਤੇ ਇੰਡੋਜ਼ ਟੀਵੀ ਨਾਲ ਜੁੜ ਬੈਠੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਵਿੱਤਰ ਦਿਹਾੜੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ 'ਤੇ ਅਸੀਂ ਗੁਰਦੁਆਰਾ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਬ੍ਰਿਸਬੇਨ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਇੱਥੇ ਅਸੀਂ ਗੁਰੂ ਘਰ ਦੇ ਵਿੱਚ ਅੱਜ ਦਾ ਵਿਸਾਖੀ ਦਾ ਦਿਹਾੜਾ ਜੋ ਮਨਾਇਆ ਜਾ ਰਿਹਾ ਆ ਉਹਦੇ ਵਿੱਚ ਹਾਜ਼ਰੀ ਲਵਾਵਾਂਗੇ ਅਤੇ ਦੇਖ ਸਕਦੇ ਹਾਂ ਅਤੇ ਕਿੱਦਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਜਿੱਥੇ ਨਾਮ ਬਾਣੀ ਦੇ ਰਸ ਕੀਰਤਨੀਆਂ ਵੱਲੋਂ ਗਾਏ ਜਾ ਰਹੇ ਨੇ ਅਤੇ ਉੱਥੇ ਹੀ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾ ਰਹੇ ਨੇ। ਸੋ ਇਸ ਮੌਕੇ 'ਤੇ ਅਸੀਂ ਸੰਗਤਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਜਾਣਾਂਗੇ ਵਿਸਾਖੀ ਦੀ ਇਤਿਹਾਸ ਬਾਰੇ ਅਤੇ ਉਹ ਅੱਜ ਦਾ ਦਿਨ ਕਿਵੇਂ ਮਨਾ ਰਹੇ ਨੇ। ਵਿਸਾਖੀ ਦੇ ਦਿਹਾੜੇ ਦਾ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਹੀ ਡੂੰਘਾ ਰਿਸ਼ਤਾ ਆ, ਕਿਉਂਕਿ ਲੰਬੇ ਸਮੇਂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਖੇਤੀ ਹੁੰਦੀ ਆ ਰਹੀ ਹੈ, ਇਹ ਰੁੱਤ ਨਾਲ ਜੁੜਿਆ ਹੋਇਆ ਤਿਉਹਾਰ ਪੰਜਾਬ ਦੇ ਲੋਕ ਮਨਾਉਂਦੇ ਆ ਰਹੇ ਆ। ਇਹ ਸਾਡੇ ਲਈ ਅਹਿਮ ਉਦੋਂ ਹੋ ਜਾਂਦਾ ਹੈ ਜਦੋਂ 1699 13 ਅਪ੍ਰੈਲ 1699 ਦੇ ਦਿਨ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦਿਨ ਇਕੱਠੀਆਂ ਹੋਈਆਂ ਸੰਗਤਾਂ ਦੇ ਵਿੱਚੋਂ ਇੱਕ ਸਿਰ ਦੀ ਮੰਗ ਕਰ ਲੈਂਦੇ ਨੇ। ਤਾਂ ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਤਿੰਨ, ਤਿੰਨ ਤੋਂ ਬਾਅਦ ਚਾਰ ਅਤੇ ਫਿਰ 5 ਸਿਰ ਸੰਗਤਾਂ ਦੇ ਵਿੱਚੋਂ ਲੈ ਕੇ ਖਾਲਸੇ ਦਾ ਰੂਪ ਸਾਜ ਦਿੰਦੇ ਨੇ। ਸੋ ਇਸ ਦਿਨ ਵਿਸਾਖੀ ਵਾਲੇ ਦਿਨ ਖਾਲਸਾ ਪ੍ਰਗਟ ਦਿਹਾੜਾ ਮਨਾਇਆ ਜਾਂਦਾ ਆ। ਸੋ ਜਦੋਂ ਇਸ ਦਿਨ ਦੀ ਮਹੱਤਤਾ ਅਸੀਂ ਇੱਥੋਂ ਜਾਣ ਸਕਦੇ ਹਾਂ ਜਦੋਂ ਗੁਰੂ ਸਾਹਿਬ ਉਚਾਰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਵਿੱਚ ਮੈਂ ਕਰੂ ਨਿਵਾਸ। ਸੋ ਇਹ ਪਵਿੱਤਰ ਦਿਹਾੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ। ਸੋ ਅਹਿਮ ਕਰਕੇ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਦੇ ਦਿਨ ਬਹੁਤ ਹੀ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਨੇ, ਪਰ ਅਸੀਂ ਦੇਖ ਸਕਦੇ ਹਾਂ ਇੱਥੇ ਬ੍ਰਿਸਬੇਨ ਦੇ ਗੁਰੂ ਘਰ ਦੇ ਵਿੱਚ ਵੀ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਨੇ। ਸੋ ਇਹ ਕਈ ਸੌ ਸਾਲਾਂ ਤੋਂ ਤਿਉਹਾਰ ਮਨਾਇਆ ਆ ਰਿਹਾ ਹੈ ਅਤੇ ਮੈਨੂੰ ਲੱਗਦਾ ਜਦੋਂ ਤੱਕ ਇਹ ਦੁਨੀਆ ਰਹੇਗੀ ਇਸੇ ਤਰ੍ਹਾਂ ਇਹ ਤਿਉਹਾਰ ਮਨਾਇਆ ਜਾਵੇਗਾ। ਜਿਵੇਂ ਕਿ ਅਸੀਂ ਜਦੋਂ ਅਨੰਦਪੁਰ ਸਾਹਿਬ ਵਿਸਾਖੀ ਦੇ ਦਿਹਾੜੇ 'ਤੇ ਜਾਂ ਹੋਲੇ ਮਹੱਲੇ 'ਤੇ ਜਦੋਂ ਅਨੰਦਪੁਰ ਸਾਹਿਬ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਰਸਤਿਆਂ ਦੇ ਵਿੱਚ ਗੁਰੂ ਦੇ ਸਿੱਖਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ। ਤਾਂ ਜਿਸ ਤਰ੍ਹਾਂ ਉਹ ਟਰਾਲੀਆਂ ਬੱਸਾਂ ਨੂੰ ਰੋਕ ਰੋਕ ਕੇ ਲੰਗਰ ਛਕਾ ਰਹੇ ਹੁੰਦੇ ਆ, ਉਸੇ ਤਰ੍ਹਾਂ ਅੱਜ ਮੈਂ ਕਾਰ ਪਾਰਕ 'ਚ ਦੇਖਿਆ ਤਾਂ ਸਿੰਘ ਸਾਹਿਬ ਜੀ ਸੰਗਤਾਂ ਨੂੰ ਰੋਕ ਰੋਕ ਕੇ ਗੰਨੇ ਦਾ ਰਸ ਪਿਲਾ ਰਹੇ ਸੀ। ਸੋ ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ? ਮੈਂ ਦਿੱਲੀ ਤੋਂ ਜੀ। ਦਿੱਲੀ ਦੀ ਸੰਗਤ ਸਿੱਖ ਸੰਗਤ ਹੈ। ਸੋ ਕਿੰਨੇ ਦੇਰ ਤੋਂ ਤੁਸੀਂ ਇੱਥੇ ਲਗਾ ਰਹੇ ਹੋ ਜੀ ਆ ਰਸ ਦਾ ਲੰਗਰ? ਥੋੜਾ ਟਾਈਮ ਹੋ ਗਿਆ ਲਗਾਉਂਦੇ ਨੂੰ, ਬਟ ਬਸ ਲੱਗਦਾ ਰਹਿੰਦਾ। ਦਿਹਾੜੇ ਆਪਣੇ ਆਉਂਦੇ ਨੇ, ਸਾਰੇ ਬੰਦੇ ਇੰਜੋਏ ਕਰਦੇ ਨੇ, ਸਾਨੂੰ ਬੜਾ ਵਧੀਆ ਲੱਗਦਾ ਹੈਗਾ ਇਸ ਚੀਜ਼ ਨੂੰ ਕਰਦੇ ਹੋਏ। ਠੀਕ ਹੈ ਜੀ। ਸੋ ਜਿੰਨੀ ਸੰਗਤ ਦੀ ਸੇਵਾ ਹੋ ਜਾਵੇ ਉਨੀ ਘੱਟ ਆ। ਸੋ ਆਪ ਜੀ ਨੂੰ ਵਿਸਾਖੀ ਦੀਆਂ ਤੇ ਲੱਖ ਵਧਾਈਆਂ ਆਪ ਸਭ ਨੂੰ ਜੀ, ਤੁਹਾਡੇ ਸਭ ਨੂੰ ਜੀ ਲੱਖ ਵਧਾਈਆਂ ਵਿਸਾਖੀ ਦੀਆਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਪਾਸੇ ਜਿੱਥੇ ਆਪਣੇ ਸਿੰਘਾਂ ਦੇ ਜਥੇ ਤਿਆਰੀ ਕਰ ਰਹੇ ਨੇ ਗੱਤਕੇ ਦੇ ਜਾਹੋ ਜੋਹਰ ਦਿਖਾਉਣ ਦੇ ਲਈ, ਅਸੀਂ ਉਨੀ ਦੇਰ ਸੰਗਤਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਆਪਣੇ ਭੈਣ ਜੀ ਉਹਨਾਂ ਤੋਂ ਜਾਣਾਂਗੇ ਕਿ ਭੈਣ ਜੀ ਕੀ ਫਰਕ ਇਹ ਪੰਜਾਬ ਦੇ ਵਿਸਾਖੀ ਦੇ ਦਿਹਾੜੇ ਦਾ ਤੇ ਇੱਥੇ ਵਿਸਾਖੀ ਮਨਾਉਣ ਦੇ ਵਿੱਚ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਥੇ ਤੇ ਪੰਜਾਬ ਵਿੱਚ ਬਹੁਤਾ ਫਰਕ ਨਹੀਂ ਹੈ। ਇੱਥੇ ਵੀ ਆਪਣੀ ਸਾਰੀ ਸੰਗਤਾਂ ਇਕੱਠੀਆਂ ਹੋ ਕੇ ਖਾਲਸਾ ਦਿਵਸ ਤੇ ਵਿਸਾਖੀ ਮਨਾਉਂਦੀਆਂ ਨੇ ਤੇ ਪਰ ਅਸੀਂ ਪੰਜਾਬ ਨੂੰ ਤਾਂ ਮਿਸ ਕਰਦੇ ਹੀ ਹਾਂ ਤੇ ਪਰ ਇੱਥੇ ਵੀ ਜਦੋਂ ਸਾਰੀ ਸੰਗਤਾਂ ਇਕੱਠੀਆਂ ਹੁੰਦੀਆਂ ਤੇ ਬਹੁਤ ਵਧੀਆ ਲੱਗਦਾ ਹੈ ਕਿ ਅਸੀਂ ਆਪਣੀ ਪੰਜਾਬੀਅਤ ਤੇ ਆਪਣੇ ਗੁਰੂਆਂ ਦੀਆਂ ਗੱਲਾਂ ਨਹੀਂ ਭੁੱਲਦੇ। ਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਵਿਸਾਖੀ ਮਨਾਉਂਦਿਆਂ ਨੂੰ ਆਸਟ੍ਰੇਲੀਆ ਦੇ ਵਿੱਚ? ਮੈਨੂੰ 9 ਸਾਲ ਹੋ ਗਏ ਨੇ। 9 ਸਾਲ, ਫਿਰ ਤਾਂ ਕਾਫੀ ਲੰਬਾ ਸਮਾਂ ਹੋ ਗਿਆ। ਆਖਰੀ ਕਿਹੜਾ ਟਾਈਮ ਸੀ ਜਦੋਂ ਤੁਸੀਂ ਪੰਜਾਬ ਅਨੰਦਪੁਰ ਸਾਹਿਬ ਗਏ ਵਿਸਾਖੀ ਤੇ? ਬਹੁਤ ਸਾਲ ਹੋ ਗਏ ਨੇ, 10 ਸਾਲ ਤਾਂ ਹੋ ਗਏ 10-12 ਸਾਲ ਹੋ ਗਏ ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਗੱਲ ਕਰਨ ਲਈ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੇ ਇਤਿਹਾਸ ਬਾਰੇ, ਅੱਜ ਸਾਜਨਾ ਦਿਵਸ ਬਾਰੇ। Vaisakhi is about like the birth of the Khalsa and like Guru Gobind Singh Ji like cutting off five Sangats heads and they turned into the Panch Pyare. Yeah. So you know anything else about Vaisakhi? More? That it's a very spiritual thing that Sikhs Celebrate. Yeah. ਹਾਂਜੀ। In Vaisakhi, we have like a samagam to celebrate Vaisakhi, and then 5 people they get Amrit Shak, so they become like proper Sikhs then. ਓਕੇ। ਸੋ ਬੱਚਿਆਂ ਨੇ ਦੱਸਿਆ ਕਿ ਅੰਮ੍ਰਿਤ ਛਕ ਕੇ ਅਸੀਂ ਕਿਸ ਤਰ੍ਹਾਂ ਗੁਰੂ ਦੇ ਸਿੱਖ ਬਣ ਸਕਦੇ ਹਾਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Dinda, daginda, tinneta, daginda, dinda, daginda, tinneta, daginda, dinda, daginda, tinneta, daginda, dinda। ਸਾਡੇ ਨਾਲ ਮੌਜੂਦ ਨੇ ਭਾਈ ਜਸਜੋਤ ਸਿੰਘ ਜੀ, ਜੋ ਕਿ ਗੁਰਦੁਆਰਾ ਬ੍ਰਿਸਬੇਨ ਸਿੱਖ ਟੈਂਪਲ ਬ੍ਰਿਸਬੇਨ ਦੇ ਮੁੱਖ ਸੇਵਾਦਾਰ ਵਜੋਂ ਇੱਥੇ ਸੇਵਾ ਨਿਭਾ ਰਹੇ ਨੇ। ਸੋ ਅਸੀਂ ਉਹਨਾਂ ਤੋਂ ਜਾਣਾਂਗੇ ਅੱਜ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਦੇ ਪ੍ਰਬੰਧ ਬਾਰੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਪਹਿਲਾਂ ਤਾਂ ਦੱਸੋ ਕਿ ਵੈਸੇ ਤਾਂ ਜਿੰਨੇ ਸਾਰਾ ਸਾਲ ਹੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਜ਼ ਪ੍ਰੋਗਰਾਮ ਚੱਲਦੇ ਨੇ। ਸੋ ਵਿਸਾਖੀ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਬਾਰੇ ਥੋੜ੍ਹੀ ਜਾਣਕਾਰੀ ਸਾਡੀ ਸੰਗਤਾਂ ਨਾਲ ਸਾਂਝੀ ਕਰੋ। ਐਤਕੀ ਆਪਣਾ ਜਿਹੜਾ ਵਿਸਾਖੀ ਆਪਣੇ 14 ਅਪ੍ਰੈਲ ਨੂੰ ਪਾਸ ਦਿਹਾੜਾ ਜਿਹੜਾ ਅੱਜ ਆ, ਜਿਸ ਕਰਕੇ ਆਪਾਂ ਸਾਰਾ ਆਪਣਾ ਗੁਰਸਾਰੀ ਕਿਰਪਾ ਨਾਲ ਆਪਣਾ ਸੰਗਤਾਂ ਨਾਲ ਮਨਾ ਰਹੀ ਹਾਂ। ਸੋ ਇਹਦੇ ਵਿੱਚ ਸ਼ਨੀਵਾਰ 11 ਤਰੀਕ ਨੂੰ ਏਸੀ ਸਮਾਜ ਵਿੱਚ ਅੰਮ੍ਰਿਤ ਸੰਚਾਰ ਹੋਇਆ, ਜਿਹਦੇ ਵਿੱਚ ਲਗਭਗ 40 ਪ੍ਰਾਣੀਆਂ ਨੇ ਗੁਰੂ ਦੇ ਹੱਜ ਚਰੇ ਅੰਮ੍ਰਿਤ ਛਕਿਆ। ਗੁਰੂ ਦੇ ਬਣੇ ਤੇ ਸਾਰੇ ਉਹ ਜੇ ਆਪਣੇ ਉਹ ਵੇਖ ਰਹੇ ਸਾਰੀਆਂ ਉਹ ਸੰਗਤਾਂ ਨੂੰ ਜਿਹਨਾਂ ਅੰਮ੍ਰਿਤ ਛਕਿਆ ਜੀ ਆਇਆਂ ਨੂੰ, ਆਪਣੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਅਤੇ ਉਸ ਤੋਂ ਉਪਰੰਤ ਫਿਰ ਆਪਣੇ ਐਤਵਾਰ ਨੂੰ ਆਪਣੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਸਵੇਰੇ 9 ਵਜੇ ਅਤੇ ਉਸ ਤੋਂ ਉਪਰੰਤ 11 ਵਜੇ ਆਪਾਂ ਐਤਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਤੇ ਦੀਵਾਨ ਤੋਂ ਬਾਅਦ। ਠੀਕ ਹੈ ਜੀ। ਜਿਹਨਾਂ ਦੇ ਅੱਜ ਭੋਗ ਸਵੇਰੇ 10:15-11 ਵਜੇ ਪਏ। ਠੀਕ ਹੈ। ਅਤੇ ਉਸ ਦੇ ਨਾਲ ਫਿਰ ਆਪਣਾ ਸਾਰਾ ਦਿਨ ਅੱਜ ਦੀਵਾਨ ਆਪਣਾ ਚੱਲ ਰਿਹਾ ਉਸੇ ਸੰਬੰਧ ਵਿੱਚ। ਸੋ ਇਹਦੇ ਵਿੱਚ ਆਪਣੀ ਸਾਰੀ ਸੰਗਤ ਜਿਹੜੀ ਬ੍ਰਿਸਬੇਨ ਦੀ ਲਗਭਗ ਇਕੱਲੇ ਅੱਜ ਨਹੀਂ ਆਪਣੇ ਪਿਛਲੇ ਹਫ਼ਤੇ ਤੋਂ ਆਪਣੇ ਇਹਦੇ ਵਿੱਚ ਸਾਰੇ ਜੋਰਾਂ ਸ਼ੋਰਾਂ ਨਾਲ ਸਾਰੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਹਿਯੋਗ ਦੇ ਰਹੇ ਆ ਅਤੇ ਆਪਣੇ ਸਾਰੇ ਰਲ ਮਿਲ ਕੇ ਆਪਾਂ ਮਨਾ ਰਹੇ। ਅਤੇ ਇਹਦੇ ਵਿੱਚ ਹੀ ਆਪਾਂ ਪਹਿਲਾਂ ਇਹੀ ਆ ਕਿ ਠੀਕ ਹੈ। ਮੇਰਾ ਇੱਕ ਕੁਐਸਚਨ ਸੀ, ਮੈਂ ਜਿੰਨੀ ਵਾਰੀ ਗੁਰੂ ਘਰ ਆਉਂਦਾ ਜਦੋਂ ਵਿਸ਼ੇਸ਼ ਸਮਾਗਮ ਹੁੰਦੇ ਆ ਜਦੋਂ ਟ੍ਰੈਫਿਕ ਨੂੰ ਸਾਂਭਣਾ, ਕਿਉਂਕਿ ਮੇਨ ਰੋਡ ਦੇ ਉੱਤੇ ਗੁਰੂ ਘਰ ਆ ਅਤੇ ਦੂਜਾ ਮੁਲਕ ਆ, ਇੱਕ ਤਾਂ ਪੰਜਾਬ ਦੇ ਵਿੱਚ ਤਾਂ ਚਲੋ ਸਾਰੇ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਮੇਲਾ ਲੱਗਾ ਹੋਇਆ ਹੈ, ਕਿੰਨਾ ਕੁ ਚੈਲੰਜਿੰਗ ਹੁੰਦਾ ਆ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰਨਾ? ਭਾਜੀ ਬਹੁਤ ਐਕਚੁਅਲੀ ਤੁਹਾਡਾ ਸਵਾਲ ਇਹ ਬਹੁਤ ਵਧੀਆ ਆ। ਆਪਣੇ ਚਲੋ ਇੱਥੇ ਇਸ ਗੁਰੂ ਘਰ ਸੰਗਤ ਚਲੋ ਬਹੁਤ ਸਾਰੀ ਕਿਰਪਾ ਬਹੁਤ ਆਉਂਦੀ ਆ। ਇਹਦੇ ਵਿੱਚ ਬਹੁਤ ਵੱਡੀ ਦੇਣ ਆ ਜੀ ਸਾਡੀ ਇੱਥੇ RSQ ਆ, ਉਹਨਾਂ ਦਾ ਹੈੱਡਕੁਆਟਰਸ ਇੱਥੇ ਆ ਅਤੇ ਉਹਨਾਂ ਦਾ ਆਪਣਾ ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ।
ਕਿ ਜਦੋਂ ਦੇ ਵੱਡੇ ਦਿਹਾੜੇ ਆਉਂਦੇ ਆ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਆਪਾਂ ਨੂੰ ਫ੍ਰੀ ਆਫ ਕਾਸਟ ਦੇ ਵਿੱਚ ਅੰਡਰਸਟੈਂਡ ਕਰਦੇ ਆ, ਅਤੇ ਉਹ ਸਾਨੂੰ ਅਲਾਓ ਕਰਨ ਕਿ ਉਹਨਾਂ ਦੀ ਆਪਣੀ ਕਾਰ ਪਾਰਕ ਯੂਜ਼ ਕਰ ਸਕੀਏ, ਜਿਹਦੇ ਵਿੱਚ ਆਪਾਂ ਫਿਰ ਉਹਦੇ 'ਚੋਂ ਉਹਨਾਂ ਦੀ ਹੁੰਦੀਆਂ ਕ੍ਰਾਈਟੀਰੀਆ ਕਿ ਉਹਦੇ 'ਚ ਪ੍ਰੋਫੈਸ਼ਨਲੀ ਹੋਵੇ ਨਾ ਆਪਣਾ। ਸੋ ਆਪਾਂ ਨਾਲ ਫਿਰ ਪਾਰਕਿੰਗ ਅਟੈਂਡੈਂਟ ਜੋ ਵੀ ਉਹ ਹੈਗਾ ਆਪਾਂ ਨਾਲ ਉਹ ਕਰ ਦਿੱਤਾ। ਬਾਕੀ ਆਪਣੇ ਇੱਥੇ ਸੇਵਾਦਾਰ ਜਿਹੜੀ ਗੁਰਦੁਆਰਾ ਸਾਹਿਬ ਵਾਲੇ ਪਾਸੇ ਅਤੇ ਆਪਣੇ ਉੱਧਰ ਐਜੂਕੇਸ਼ਨ ਸੈਂਟਰ ਵਾਲੇ ਪਾਸੇ ਲਗਭਗ 15 ਸੇਵਾਦਾਰ ਜਿਹੜੇ ਹੈਗੇ ਕਿ ਪਹਿਲਾਂ ਉਹਨਾਂ ਨੂੰ ਬੇਨਤੀ ਕੀਤੀ ਹੋਈ ਕਿ ਆ ਕੇ ਇਹ ਮੋਰਚਾ ਸੰਭਾਲੋ। ਸਾਰਾ ਟ੍ਰੈਫਿਕ ਕੰਟਰੋਲ ਕਰਦੇ ਸਾਰਾ ਟ੍ਰੈਫਿਕ ਕੰਟਰੋਲ ਕਰਦੇ ਆ। ਅਤੇ ਉਹਦੇ ਵਿੱਚ ਹਾਂ ਆਪਣੇ ਇੱਕ ਤਾਂ ਸੇਵਾਦਾਰਾਂ ਨੂੰ ਵੀ ਕਈ ਵਾਰੀ ਮੁਸ਼ਕਿਲ ਆਉਂਦੀ ਆ, ਪਰ ਇਹਦੇ ਵਿੱਚ ਇਹ ਹੈ ਕਿ ਸੰਗਤ ਵੀ ਬਹੁਤ ਵਧੀਆ ਸਹਿਯੋਗ ਦਿੰਦੀ ਆ। ਕਦੀ ਪਹਿਲਾਂ ਇਸ਼ੂ ਆਉਂਦਾ ਸੀਗਾ ਕਿ ਜਿੱਥੇ ਕਈ ਵਾਰੀ ਆਪਣਾ ਇਹਨੇ ਆਪਣੀ ਮਨਮਰਜ਼ੀ ਕਰਨੀ, ਹਾਂ, ਪਰ ਨਹੀਂ ਹੁਣ ਐਤਕੀ ਹੁਣ ਜਿਸ ਤਰ੍ਹਾਂ ਆਪਣਾ ਸਾਰੀ ਸਿਚੁਏਸ਼ਨ ਸਮਝਦੇ ਆ। ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ ਕਿ ਜਿਹੜੀ ਸਾਡਾ ਹੁਣ ਇਸ ਵੇਲੇ ਸਰ ਰਿਹਾ, ਕਿਉਂਕਿ ਜੇ RC ਦੀ ਕਾਰ ਪਾਰਕ ਕਰਕੇ ਖਾਸ ਕਰਕੇ ਵਿਸਾਖੀ, ਬੰਦੀ ਛੋੜ ਦਿਵਸ ਜਾਂ ਗੁਰੂ ਨਾਨਕ ਸਾਹਿਬ ਗੁਰਪੁਰਬ ਅਤੇ ਗੁਰੂ ਨਵਾਂ ਸਾਲ, ਜੇ ਇਹ ਖਾਸ ਕਰਕੇ ਅਤੇ ਜੇ ਉਹ ਨਾ ਹੋਵੇ ਦਿਨ ਉਹਦੇ ਵਾਸਤੇ ਸਾਡਾ ਕਾਫੀ ਮੁਸ਼ਕਿਲ ਹੋ ਜਾਂਦਾ। ਸੋ ਸੋ ਇਹਦੇ ਵਿੱਚ ਪਹਿਲਾਂ ਹੀ ਪਲੈਨਿੰਗ ਹੋ ਜਾਂਦੀ ਹੈ। ਸੋ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਜਾਂਦੇ ਹੋਏ ਕੁਝ ਕਹਿਣਾ ਚਾਹੋਗੇ? ਦੇਖੋ, ਸਾਰੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੂੰ, ਸਾਰੀ ਬ੍ਰਿਸਬੇਨ ਦੀ ਸੰਗਤਾਂ ਨੂੰ ਆਪਣੇ ਵਿਸਾਖੀ ਦੀ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਇਸੇ ਤਰ੍ਹਾਂ ਜੋ ਗਾਂ ਵੀ ਹੋਰ ਆਪਣੇ ਹੋ ਗਏ, ਸਾਰੇ ਰਲ ਮਿਲ ਕੇ ਆਪਾਂ ਇੱਕ ਪਰਿਵਾਰ ਆ, ਰਲ ਮਿਲ ਕੇ ਆਪਾਂ ਇਹਨੂੰ ਖੁਸ਼ੀ ਹਰੇਕ ਆਪਾਂ ਇਵੈਂਟ ਬਣਾ ਕਰੀਏ। ਇੰਨੀ ਬੇਨਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਗੁਰੂ ਘਰ ਦੇ ਵਿੱਚ ਸਾਰੇ ਹੀ ਸੇਵਾਦਾਰ, ਬੇਸ਼ੱਕ ਉਹ ਗੁਰੂ ਘਰ ਲੰਗਰਾਂ ਦੀ ਸੇਵਾ ਹੋਵੇ ਜਾਂ ਸਟਾਲਾਂ ਦੇ ਉੱਤੇ ਸੇਵਾਦਾਰ ਲੱਗੇ ਹੋਣ, ਸਾਰੇ ਹੀ ਬਖੂਬੀ ਸੇਵਾ ਨਿਭਾ ਰਹੇ ਨੇ। ਪਰ ਜਿਹੜੇ ਸਾਡੇ ਵੀਰ ਇੱਥੇ ਟ੍ਰੈਫਿਕ ਕੰਟਰੋਲ ਕਰ ਰਹੇ ਨੇ, ਸੋ ਉਹਨਾਂ ਦੀ ਵੀ ਬਹੁਤ ਅਹਿਮ ਸੇਵਾ ਆ, ਕਿਉਂਕਿ ਟ੍ਰੈਫਿਕ ਨੂੰ ਕੰਟਰੋਲ ਕਰਨਾ ਵੀ ਕੋਈ ਸੌਖਾ ਕੰਮ ਨਹੀਂ। ਸੋ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਕਿੰਨਾ ਕੁ ਚੈਲੰਜਿੰਗ ਇੱਥੇ ਟ੍ਰੈਫਿਕ ਕੰਟਰੋਲ ਕਰਨਾ, ਕਿਉਂਕਿ ਮੇਨ ਰੋਡ ਦੇ ਉੱਤੇ ਗੁਰੂ ਘਰ ਆ। ਸੋ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ ਵੀਰ ਜੀ, ਕਿੰਨਾ ਕੁ ਚੈਲੰਜਿੰਗ ਹੈ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰਨਾ? ਚੈਲੰਜਿੰਗ ਹੈ ਕਿਉਂਕਿ ਬੈਂਡ ਆ ਨਾ ਜੀ, ਟ੍ਰੈਫਿਕ ਦਿਖਦਾ ਨਹੀਂ, ਸੰਗਤ ਨੂੰ ਵੀ ਨਹੀਂ ਪਤਾ ਲੱਗਦਾ ਕਿ ਅੱਗੇ ਰੁਕਣਾ, ਅਤੇ ਓਬਵੀਅਸਲੀ ਪਬਲਿਕ ਵੀ ਹਰਾਸ਼ ਹੁੰਦੀ ਹੈ ਜਦੋਂ ਆਪਾਂ ਸਲੋ ਹੁੰਦੇ ਹਾਂ ਕੋਰਨਰ 'ਤੇ। ਉਹਨਾਂ ਨੂੰ ਐਂ ਲੱਗਦਾ ਟਰਨਿੰਗ ਲੇਨ ਆ ਕਿਤੇ, ਅੱਗੇ ਜਾ ਕੇ ਰੈੱਡ ਲਾਈਟ ਆ, ਹੈ ਨਾ। ਤੇ ਆਪਣੀਆਂ ਸਿੱਖ ਸੰਗਤਾਂ ਕਿੱਦਾਂ ਸਹਿਯੋਗ ਕਰਦੀਆਂ ਨੇ ਜਦੋਂ ਤੁਸੀਂ ਸਮਝਾਉਂਦੇ? ਕਰਦੇ, ਸਾਰੇ ਕਰਦੇ ਆ ਜੀ, ਸਾਰੇ ਅੰਡਰਸਟੈਂਡ ਕਰਦੇ ਆ, ਸਾਰੇ ਸਮਝਦੇ ਆ ਕਿ ਕਿਸ ਤਰ੍ਹਾਂ ਚੱਲ ਰਿਹਾ, ਹੈ ਨਾ ਜੀ। ਭੀੜ ਹੈ, ਲਿਮਿਟਡ ਪਾਰਕਿੰਗ ਹੈ ਆਪਣੇ ਕੋਲੇ, ਹੈ ਨਾ ਜੀ। ਸਾਰੇ ਆਪਣੀ ਆਪਣੀ ਜਗ੍ਹਾ ਅੰਡਰਸਟੈਂਡ ਕਰਦੇ ਆ, ਪਰ ਕਿਸੇ ਨੂੰ ਕਾਹਲੀ ਵੀ ਹੁੰਦੀ ਹੈ ਕਈ ਵਾਰੀ, ਉਹਨਾਂ ਕੋਲ ਵੀ ਟਾਈਮ ਥੋੜ੍ਹਾ ਹੁੰਦਾ, ਦਰਸ਼ਨ ਵੀ ਕਰਨੇ ਹੁੰਦੇ ਉਹਨਾਂ ਨੂੰ ਜ਼ਰੂਰੀ। ਸੋ ਆਲ ਟੁਗੈਦਰ ਬਹੁਤ ਵਧੀਆ ਚੱਲ ਰਹੇ ਸੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸੇਵਾ ਨਿਭਾ ਰਹੇ ਹੋ। ਇਹ ਬਹੁਤ ਹੀ ਅਹਿਮ ਸੇਵਾ ਆ, ਕਿਉਂਕਿ ਕਾਰਾਂ ਤੋਂ ਬਗੈਰ ਇੱਥੇ ਅਸੀਂ ਆਇਆ ਨਹੀਂ ਜਾ ਸਕਦਾ। ਸੋ ਇਹਨਾਂ ਨੂੰ ਥਾਂ ਟਿਕਾਣੇ ਲਗਾਉਣ ਦਾ ਤੁਸੀਂ ਸੇਵਾ ਨਿਭਾ ਰਹੇ ਹੋ। ਤਾਂ ਆਪ ਜੀ ਨੂੰ ਵਿਸਾਖੀ ਦੀਆਂ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਸਾਹਿਬ ਕਿਰਪਾ ਕਰਨ, ਸਭ ਪਰਿਵਾਰਾਂ ਦੇ ਵਿੱਚ ਖੁਸ਼ੀ ਖੇੜਾ ਬਖਸ਼ਣ। ਅੱਜ ਬ੍ਰਿਸਬੇਨ ਦੀ ਸੰਗਤ ਹੁਮ ਕੇ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਵਿੱਚ ਪਹੁੰਚੀ ਹੈ ਅਤੇ ਸਭ ਪ੍ਰਕਾਰ ਦੀਆਂ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਬ੍ਰਿਸਬੇਨ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਰਬੱਤ ਸੰਗਤਾਂ ਦਾ ਕੋਟ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਅੱਗੇ ਵੀ ਜਿੰਨੇ ਵੀ ਸਮਾਗਮ ਆਉਣਗੇ, ਆਪ ਇਸੇ ਤਰ੍ਹਾਂ ਹੁਮ ਕੇ ਪਹੁੰਚੋ ਅਤੇ ਆਪਾਂ ਰਲ ਮਿਲ ਕੇ ਸਹਿਯੋਗ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਿਸਾਖੀ ਦੀਆਂ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਅਤੇ ਬ੍ਰਿਸਬੇਨ ਗੁਰਦੁਆਰਾ ਲੋਗਨ ਰੋਡ 'ਤੇ ਆਪਾਂ ਬਹੁਤ ਹੀ ਉਤਸ਼ਾਹ ਨਾਲ ਵਿਸਾਖੀ ਅਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਮਨਾ ਰਹੇ ਹਾਂ। ਸੋ ਸਾਰੀ ਸੰਗਤ ਇੱਥੇ ਵੱਧ ਚੜ੍ਹ ਕੇ ਆ ਰਹੀ ਆ ਅਤੇ ਹੁਮ ਕੇ ਸਾਰੇ ਜਾਣੇ ਸੇਵਾ ਦੇ ਵਿੱਚ ਲੱਗੇ ਹੋਏ ਨੇ। ਇੱਕ ਵਾਰ ਫਿਰ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਅੱਜ ਆਪ ਜੀ ਨੂੰ ਪਤਾ ਹੈ ਕਿ ਅੱਜ ਵਿਸਾਖੀ ਦਾ ਪਾਵਨ ਦਿਹਾੜਾ ਹੈ, ਖਾਲਸਾ ਸਾਜਨਾ ਦਿਵਸ, ਅਤੇ ਇਸ ਦਿਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ, ਜੋ ਅੱਜ ਦਾ ਖਾਸ ਦਿਨ ਹੈ, ਇਸ ਦਿਨ ਮਹਾਰਾਜ ਜੀ ਨੇ 5 ਸਿੰਘਾਂ ਤੋਂ ਸੀਸ ਦੀ ਮੰਗ ਕਰਕੇ ਉਪਰੰਤ ਮਹਾਰਾਜ ਜੀ ਨੇ 5 ਸਿੰਘਾਂ ਨੂੰ
ਅੰਮ੍ਰਿਤ ਦੀ ਦਾਤ ਦੇ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਖਾਲਸਾ ਉਹ ਜੋ ਸੱਚ ਅਤੇ ਨਿਆਂ ਦੇ ਲਈ ਹਮੇਸ਼ਾ ਖੜਾ ਰਵੇ ਤੇ ਖਾਲਸਾ ਹਮੇਸ਼ਾ ਹੀ ਆਦਿ ਕਾਲ ਤੋਂ ਹੀ ਮਹਾਰਾਜ ਜੀ ਨੇ ਜੋ ਸਜਾਇਆ ਹੈ ਉਸ ਦੇ ਨਾਲ ਹੀ ਮਹਾਰਾਜ ਜੀ ਨੇ ਇਹ ਬਚਨ ਕੀਤਾ ਹੀ ਕਿ ਆਪ ਜੀ ਨੇ ਹਮੇਸ਼ਾ ਹੀ ਗਰੀਬ ਗਊ ਦੀ ਰੱਖਿਆ ਕਰਨੀ ਹੈ ਅਤੇ ਉਹੀ ਪਰੰਪਰਾ ਜੋ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ੀ ਅੱਜ ਹੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜਿੱਥੇ ਵੀ ਤੁਸੀਂ ਜਾਵੋ ਉਹ ਮਰਿਆਦਾ ਉਸੇ ਤਰ੍ਹਾਂ ਕਾਇਮ ਹੈ। ਜੋ ਵੀ ਮਹਾਰਾਜ ਜੀ ਦੇ ਦਰ 'ਤੇ ਆਉਂਦਾ ਹੈ ਉਸ ਨੂੰ ਮਹਾਰਾਜ ਜੀ ਖੁੱਲ੍ਹੇ ਗੱਫੇ ਚਾਹੇ ਲੰਗਰ ਹੋਵੇ ਚਾਹੇ ਨਾਮ ਬਾਣੀ ਦੇ ਖੁੱਲ੍ਹੇ ਗੱਫੇ ਬਖਸ਼ਦੇ ਹਨ। ਸੋ ਇਹ ਮਰਿਆਦਾ ਆਦਿ ਕਾਲ ਤੋਂ ਹੀ ਚੱਲੀ ਹੈ ਅਤੇ ਖਾਲਸਾ ਜੋ ਹੈ ਹਮੇਸ਼ਾ ਹੀ ਗਰੀਬ ਦੇ ਲਈ ਹਮੇਸ਼ਾ ਹੀ ਖੜਾ ਰਹੇਗਾ ਅਤੇ ਇਹੀ ਆ ਬਚਨ ਆਪ ਜੀ ਲਈ। ਅਤੇ ਆਪ ਸਭ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸਿੱਖਾਂ ਨੂੰ ਤੇ ਸਾਰੀ ਵਿਸ਼ਵ ਦੇ ਵਿੱਚ ਜਿੰਨੇ ਵੀ ਆਪਣੇ ਖਾਲਸਾ ਪਰਿਵਾਰ ਸਿੱਖ ਵਸਦੇ ਨੇ ਉਹਨਾਂ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਿੱਖ ਸਟੋਰ ਵੱਲੋਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀਆਂ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ। ਮੈਂ ਸ਼ਬਦ ਸੁਣਾਉਣਾ ਹੈ ਜੀ। ਸੁਣਾਓ। ਦੇਹ ਸ਼ਿਵਾ ਪਰਮੋਏ शुभ कार्य मन दे कबो न डरो अरे सो जब जाए लरो निश्चय करी अपनी जीत करो। देह शिवा परमोए शुभ कार्य मन दे कबो न डरो अरे सो जब जाए लरो निश्चय करी अपनी जीत करो। बोले सोनहाल सत श्री अकाल। वाहिगुरू जी का खालसा वाहिगुरू जी की फतेह। सारिਆਂ ਨੂੰ ਅੱਜ ਵਿਸਾਖੀ ਬਹੁਤ ਵਧਾਈਆਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦਿਵਸ ਤੇ ਵਿਸਾਖੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਆਂ ਕਲਾਂ ਚ ਬਖਸ਼ੇ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਖਾਲਸਾ ਦਿਵਸ ਦੀਆਂ ਤੇ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸੋ ਅੱਜ ਜਿਹੜਾ ਅਸੀਂ ਅੱਜ ਸੰਗਤਾਂ ਤੋਂ ਵੀ ਜਾਣਿਆ ਵਿਸਾਖੀ ਦੇ ਦਿਹਾੜੇ ਬਾਰੇ, ਖਾਲਸਾ ਸਾਜਨਾ ਦਿਵਸ ਬਾਰੇ। ਸੋ ਬ੍ਰਿਸਬੇਨ ਦੇ ਵਿੱਚ ਖਾਲਸਾ ਸਾਜਨਾ ਦਿਵਸ ਦੀਆਂ ਵਿਸਾਖੀ ਦੀਆਂ ਸਾਰੇ ਹੀ ਬ੍ਰਿਸਬੇਨ ਦੀਆਂ ਸੰਗਤਾਂ ਨੇ ਬਹੁਤ ਹੀ ਚਾਅ ਦੇ ਨਾਲ ਗੁਰੂ ਘਰ ਦੇ ਵਿੱਚ ਇਹ ਦਿਹਾੜਾ ਮਨਾਇਆ। ਸੋ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸੇਵਾਦਾਰਾਂ ਨੇ ਵੀ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਤੇ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਨੇ। ਸੋ ਬਹੁਤ ਸੋਹਣੇ ਪਾਰਕਿੰਗ ਦੇ ਪ੍ਰਬੰਧ ਨੇ। ਸੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਗੁਰੂ ਸਾਹਿਬ ਨੂੰ ਨਮਸਤਕ ਹੋਣ ਦੇ ਲਈ। ਸੋ ਇੰਡੋਜ਼ ਦੀ ਟੀਮ ਵੱਲੋਂ ਵੀ ਸਾਰੇ ਸਾਡੇ ਦਰਸ਼ਕਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।